ਹਾਂਜੀ ਦੇਖੋ ਡਾਕਟਰ ਅਮਰ ਸਿੰਘ ਜਿਹੜੇ ਆ ਉਹ ਮੈਂਬਰ ਪਾਰਲੀਮੈਂਟ ਆ ਫਤਿਹਗੜ੍ਹ ਸਾਹਿਬ ਤੋਂ। ਤਾਂ ਉਹਨਾਂ ਨੇ ਇਹ ਜਿਹੜੀ ਆਪਾਂ ਕਹੀਏ ਤਾਂ ਗੱਲ ਕੀਤੀ ਆ ਉੱਥੇ। ਇਹ ਮਸਲਾ ਵੈਸੇ ਤੇ ਤੁਹਾਨੂੰ ਪਤਾ ਹੀ ਹੈ, ਬੀਤੇ ਜੇ ਕੋਈ 4-5 ਹਫ਼ਤਿਆਂ ਤੋਂ ਦੇਖੀਏ ਤਾਂ ਲਗਾਤਾਰ ਮੁਸਲਸਲ ਵਗਦਾ ਰਿਹਾ ਵਾ। ਪਰ ਹੁਣ ਕਿਉਂਕਿ ਨਵੀਂ ਸਰਕਾਰ ਆ ਗਈ, ਨਵੀਆਂ ਗੁੱਡੀਆਂ, ਨਵੇਂ ਪਟੋਲੇ, ਤੇ ਉਹ ਸਾਰਾ ਕੁਛ ਆ ਗਿਆ। ਜਦੋਂ ਖਬਰਾਂ ਬਹੁਤ ਵੱਡੀਆਂ ਬਣ ਜਾਂਦੀਆਂ ਨੇ ਸਿਆਸੀ ਤੌਰ ਤੇ, ਤਾਂ ਫਿਰ ਜਿਹੜੀਆਂ ਇਸ ਤਰ੍ਹਾਂ ਦੀਆਂ ਖਬਰਾਂ ਹੁੰਦੀਆਂ ਨੇ ਕਈ ਵਾਰ ਉਹ ਪਿੱਛੇ ਧੱਕੀਆਂ ਜਾਂਦੀਆਂ ਨੇ। ਪਰ ਇਹ ਜਿਵੇਂ ਮੈਂ ਕਿਹਾ ਕਿ ਮਗ ਰਿਹਾ ਮੁੱਦਾ ਹੈ, ਸੋ ਇਹਦੀ ਭਾਫ ਕਿਤੇ ਨਾ ਕਿਤੇ ਫਿਰ ਸਾਨੂੰ ਵੇਖਣ ਨੂੰ ਮਿਲੇਗੀ। ਸੋ ਡਾਕਟਰ ਅਮਰ ਸਿੰਘ ਜਿਹੜੇ ਕਿ ਖਾਸੇ ਪੜ੍ਹੇ ਲਿਖੇ ਨੇ, ਇਹਨਾਂ ਨੇ ਜਿਸ ਤਰੀਕੇ ਦੀ ਸਪੀਚ ਕੀਤੀ ਆ ਬਾਕਮਾਲ ਆ ਉੱਥੇ ਅੱਜ। ਵੈਸੇ ਰਵਨੀਤ ਸਿੰਘ ਬਿੱਟੂ ਪਹਿਲਾਂ ਹੀ ਬੋਲ ਕੇ ਆਏ ਸੀਗੇ, ਅੱਜ ਤੋਂ ਮੇਰੇ ਖਿਆਲ ਦੇ ਨਾਲ 3-4 ਦਿਨ ਪਹਿਲਾਂ। ਬੜੀ ਜ਼ਬਰਦਸਤ ਸਪੀਚ ਸੀ, ਜੋ ਕੋਈ ਸੁਣਨਾ ਚਾਹੁੰਦਾ ਹੋਵੇ ਤਾਂ ਉਹ ਗੂਗਲ ਕਰ ਸਕਦਾ, ਬੜਾ ਈਜ਼ੀਲੀ ਉਹ ਐਕਸੈਸ ਕਰ ਲਏਗਾ। ਤਾਂ ਦੂਸਰੀ ਗੱਲ ਇਹ ਹੈ ਕਿ ਇਹਨਾਂ ਦੀ ਸਪੀਚ ਵੀ ਜਿਹੜੀ ਹੈ ਉਹ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਪੂਰੀ ਪ੍ਰਭਾਵਸ਼ਾਲੀ ਸੀ। ਤਾਂ ਇਹਨਾਂ ਨੇ ਕਿਹਾ ਕਿ ਦੇਖੋ ਜਿਹੜਾ ਪੰਜਾਬ ਦੇ ਦਰਿਆਵਾਂ ਦਾ ਪਾਣੀ ਹੈ ਉਹ ਇੱਕ ਸੰਵੇਦਨਸ਼ੀਲ ਮੁੱਦਾ ਹੈ। ਪੰਜਾਬ ਇੱਕ ਸਰਹੱਦੀ ਸੂਬਾ ਹੈ, ਜਿਹੇ ਚ ਇੱਕ ਪਾਸੜ ਕਦਮ ਸਿਰਫ ਅਵਿਸ਼ਵਾਸ ਅਤੇ ਨਾਰਾਜ਼ਗੀ ਪੈਦਾ ਕਰਨਗੇ। ਨਾਲ ਕਹਿੰਦੇ ਨੇ ਕਿ ਇਹ ਪ੍ਰੋਜੈਕਟ ਮਰਹੂਮ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਵੱਲੋਂ ਸ਼ੁਰੂ ਕੀਤਾ ਗਿਆ ਸੀਗਾ, ਤੇ ਸਾਰਾ ਪੈਸਾ ਪੰਜਾਬ ਨੇ ਲਾਇਆ ਇਹਦੇ ਤੇ ਪੰਜਾਬ ਦੀ ਪ੍ਰਾਪਰਟੀ ਹੈ, ਇਸ ਲਈ ਇਸ ਤੇ ਪੰਜਾਬ ਦਾ ਅਧਿਕਾਰ ਹੈ। ਮਤਲਬ ਸਿੱਧਾ ਸਪਾਟ ਤੇ ਸਰਲ ਅੱਖਰਾਂ ਦੇ ਵਿੱਚ ਸਮਝਾਇਆ ਕਿ ਬਈ ਇਹ ਪੰਜਾਬ ਦੀ ਪ੍ਰਾਪਰਟੀ ਹੈ, ਪੰਜਾਬ ਦਾ ਅਧਿਕਾਰ ਖੇਤਰ ਹੈ, ਪੰਜਾਬ ਦਾ ਹੱਕ ਹਕੂਕ ਆ, ਕਿ ਜੇ ਤੁਸੀਂ ਇਸ ਤਰ੍ਹਾਂ ਜ਼ਬਰਦਸਤੀ ਕਰਦੇ ਹੋ, ਇਸ ਤਰ੍ਹਾਂ ਇੱਕ ਪਾਸੜ ਫੈਸਲੇ ਥੋਪੋਗੇ ਤਾਂ ਇਹਦੇ ਵਿੱਚ ਅਵਿਸ਼ਵਾਸ ਤੇ ਨਾਰਾਜ਼ਗੀ ਵਧੇਗੀ, ਤਾਂ ਫਿਰ ਉਹ ਖਤਰਨਾਕ ਹੋਈ ਹੈ। ਸੋ ਇਹ ਇਹਨਾਂ ਦੇ ਕਹਿਣ ਦਾ ਮਤਲਬ ਸੀਗਾ, ਇਹਨਾਂ ਦੇ ਕਹਿਣ ਦਾ ਅਰਥ ਸੀਗਾ। ਦੇਖੋ ਗੱਲ ਇਹ ਆ ਕਿ ਚਲੋ ਇਹਨਾਂ ਨੇ ਉੱਥੇ ਗੱਲ ਕਹੀ ਆ, ਰਵਨੀਤ ਸਿੰਘ ਬਿੱਟੂ ਕਹਿ ਕੇ ਆਏ ਆ, ਪਰ ਜੋ ਇਹਨਾਂ ਦੀ ਸਰਕਾਰ ਦੇ ਵਿੱਚ ਹੋਇਆ, ਕਾਸ਼ ਕਿਤੇ ਉਦੋਂ ਵੀ ਇਹਨਾਂ ਦੇ ਕੰਨਾਂ ਤੇ ਜੂੰ ਸਰਕ ਜਾਂਦੀ। ਕਿਉਂਕਿ ਅਸੀਂ ਵਾਰ-ਵਾਰ ਇੱਕ ਬੜੀ ਤਫਸੀਲ ਪੂਰਵਕ ਰਿਪੋਰਟ ਅਸੀਂ ਪੰਜਾਬੀ ਰੇਡੀਓ US ਦੇ ਸਰੋਤਿਆਂ ਨੂੰ ਸੁਣਾ ਚੁੱਕੇ ਹਾਂ, ਇਸ ਬਾਬਤ ਸਾਰਾ ਇਤਿਹਾਸ ਦੱਸ ਚੁੱਕੇ ਹਾਂ BBMB ਦਾ। ਤਾਂ ਉਹਦੇ ਵਿੱਚ ਇੱਕ ਖਾਸ ਤੌਰ ਤੇ ਇੱਕ ਤੱਥ ਅਸੀਂ ਰੂਬਰੂ ਕੀਤਾ ਸੀ ਸਰੋਤਿਆਂ ਦੇ, ਕਿ ਕਿਸ ਤਰ੍ਹਾਂ 2020-21 ਸਾਲ ਸੀਗਾ ਜਿਹੜਾ, ਜਿਹਨੂੰ ਆਪਾਂ ਵਿੱਤੀ ਵਰ੍ਹਾ ਕਹਿੰਦੇ ਆ, ਇਹਦੇ ਵਿੱਚ 276 ਕਰੋੜ ਰੁਪਈਆ ਪੰਜਾਬ ਨੇ ਅਦਾ ਕੀਤਾ। ਪਰੰਤੂ ਬੜੀ ਹੈਰਾਨੀ ਦੀ ਗੱਲ ਹੈ ਕਿ 1565 ਅਸਾਮੀਆਂ ਵਿੱਚੋਂ 1237 ਖਾਲੀ ਰਹੀਆਂ, ਸਿਰਫ 328 ਕਰਮਚਾਰੀ ਹੀ ਸਰਕਾਰ ਚੱਲ ਸਕੇ। ਤਾਂ ਇੱਥੇ ਤੇ ਕਾਂਗਰਸ ਜਿਹੜੀ ਆ ਉਹ ਜ਼ਿੰਮੇਵਾਰ ਆ। ਵੈਸੇ ਤੇ ਜ਼ਿੰਮੇਵਾਰ ਮੇਜਰ ਰਾਜਸਥਾਨੀ ਦਾ ਗਾਣਾ ਸੀ ਨਾ, ਜ਼ਿੰਮੇਵਾਰ ਤੂੰ ਵੈਰ ਨੇ। ਤੇ ਗੱਲ ਇਹ ਆ ਕਿ ਇੱਥੇ ਜੇ ਵੇਖੀਏ ਤੇ ਜ਼ਿੰਮੇਵਾਰ ਤੇ ਕਾਂਗਰਸ ਆ ਨਾ। ਸਾਰਾ ਕੁਛ ਜਿਹੜਾ ਕਹਿ ਰਹੇ ਆ ਕਿ ਸਾਡੀ ਪ੍ਰਾਪਰਟੀ ਹੈ, ਤੁਸੀਂ ਹੱਕ ਜਮਾ ਲਿਆ, ਉਹ ਭਾਈ ਸ਼ੁਰੂਆਤ ਕਿਹਨੇ ਕੀਤੀ ਸੀ? ਕਦੇ ਇਹ ਤੇ ਦੇਖ ਲਓ ਨਾ। ਉਹ ਮੇਰੀ ਸਮਝ में ये कातिल ना आज तक आया कि ਕਤਲ ਕਰਤੀ ਹੈ ਤਲਵਾਰ ਯਾਦ ਆ ਤੇਰੀ। ਸਾਨੂੰ ਸਮਝ ਹੀ ਨਹੀਂ ਆ ਰਹੀ ਕਿ ਤਲਵਾਰ ਨਾਲ ਕਤਲ ਕਰ ਰਹੇ ਹੋ ਜਾਂ ਸਾਨੂੰ ਅਦਾ ਨਾਲ ਕਤਲ ਕਰ ਰਹੇ ਹੋ। ਬੋਲ ਰਹੇ ਨੇ ਡਾਕਟਰ ਅਮਰ ਸਿੰਘ, ਬਹੁਤ ਵਧੀਆ ਗੱਲ ਹੈ, ਬੜੀ ਵੱਡੀ ਗੱਲ ਆ। ਪਰੰਤੂ ਇਸ ਸਾਰੀ ਸਮੱਸਿਆ ਦੀ ਜੜ ਜਿਹੜੀ ਆ ਉਹ ਤੇ ਕਾਂਗਰਸ ਆ। ਕਾਂਗਰਸ ਆ ਇਹ ਤੇ ਹੁਣ ਉਸ ਸਮੱਸਿਆ ਨੂੰ ਵਧਾ ਰਹੇ ਨੇ। ਇਹਨਾਂ ਦਾ ਜੇ ਆਪਾਂ ਦੇਖੀਏ ਜੋ ਇਸ ਟਾਈਮ ਕੰਮ ਕਰਨ ਦਾ ਰੰਗ ਢੰਗਿਆ, ਇਹ ਤੇ ਉਸ ਸਮੱਸਿਆ ਨੂੰ ਵਧਾ ਰਹੇ ਨੇ ਸਿਆਸੀ ਮਫਾਦਾਂ ਵਾਸਤੇ, ਕਿਉਂਕਿ SYL ਦਾ ਮੁੱਦਾ ਜਾਂ ਇਸ ਤਰ੍ਹਾਂ ਦੇ ਮੁੱਦੇ ਜਿਹੜੇ ਉਹ ਮੁਫੀਦ ਨੇ ਇਸ ਵੇਲੇ ਇਹਨਾਂ ਦੀ ਰਾਜਨੀਤੀ ਦੇ। ਤਾਂ ਖੈਰ ਫਿਰ ਵੀ ਮੈਂ ਕਹੂੰਗਾ ਕਿ ਵਧੀਆ ਗੱਲ ਹੈ, ਔਰ ਇਹਦੇ ਤੋਂ ਸਬਕ ਲੈਣਾ ਚਾਹੀਦਾ ਸਾਡੇ ਉਹਨਾਂ ਲੋਕਾਂ ਨੂੰ ਜਿਹੜੇ ਕਹਿੰਦੇ ਆ ਕਿ ਕੋਈ ਗੱਲ ਨਹੀਂ, ਜੇ ਬਾਹਰੋਂ ਘੱਲ ਦਿੱਤੇ ਰਾਜ ਸਭਾ ਦੇ ਵਿੱਚ ਤੇ ਫਿਰ ਕੀ ਫਰਕ ਪਿਆ। ਆਹ ਫਰਕ ਹੁੰਦਾ ਹੈ ਕਿ ਉਹ ਆਪਦਾ ਮਾਰੂਗਾ, ਘੱਟੋ ਘੱਟ ਛਾਵੇਂ ਸੁੱਟੂਗਾ। ਸਾਡਾ ਕੋਈ ਜਾਏਗਾ ਤੇ ਉਹਨੂੰ ਸਾਡਾ ਦਰਦ ਹੋਏਗਾ, ਘੱਟੋ ਘੱਟ ਉਹਨੂੰ ਸਾਡੀ ਪੀੜ ਦੀ ਸਮਝ ਹੋਏਗੀ ਕਿ ਸਾਡੀ ਇਹ ਜਿਹੜੀ ਪੀੜ ਆ ਕਿੱਥੇ ਹੋਣ ਡਈ ਆ। ਵੱਖੀ ਚ ਹੋਣ ਡਈ ਆ, ਹਿੱਕ ਚ ਹੋਣ ਡਈ ਆ, ਗੋਡੇ ਚ ਹੋਣ ਡਈ ਆ, ਸਿਰ ਚ ਹੋਣ ਡਈ ਆ। ਘੱਟੋ ਘੱਟ ਉਹਨੂੰ ਪਤਾ ਲੱਗੇਗਾ। ਸੋ ਇਸ ਕਰਕੇ ਜਿਹੜੇ ਲੋਕ ਇਹ ਵਕਾਲਤ ਕਰਦੇ ਨੇ ਉਹਨਾਂ ਵਾਸਤੇ ਇਹ ਇੱਕ ਮਿਸਾਲ ਹੈ। ਜਿਹੜੇ ਇਹ ਵੀ ਕਹਿੰਦੇ ਨੇ ਕਿ ਉੱਥੇ ਜਾ ਕੇ ਪੱਗਾਂ ਵਾਲਿਆਂ ਨੇ ਅੱਜ ਤੱਕ ਕੀ ਕਰ ਦਿੱਤਾ, ਉੱਥੇ ਜਾ ਕੇ ਪੰਜਾਬੀਆਂ ਨੇ ਕੀ ਕਰ ਦਿੱਤਾ, ਉਹਨਾਂ ਵਾਸਤੇ ਵੀ ਮਿਸਾਲ ਆ ਕਿ ਪੰਜਾਬੀ ਸਮੇਂ ਦਰ ਸਮੇਂ ਉੱਤੇ ਬੋਲਦੇ ਜ਼ਰੂਰ ਨੇ। ਬੇਸ਼ੱਕ ਉਹਨਾਂ ਦੇ ਬੋਲਾਂ ਦੇ ਵਿੱਚ ਵਿਰੋਧਾਭਾਸ ਵੀ ਹੋ ਸਕਦਾ, ਉਹਨਾਂ ਦੇ ਬੋਲਾਂ 'ਚ ਰਾਜਨੀਤੀ ਹੋ ਸਕਦੀ ਹੈ, ਕੁਛ ਵੀ ਹੋ ਸਕਦਾ, ਪਰ ਪੰਜਾਬ ਦੇ ਹੱਕਾਂ ਹਕੂਕਾਂ ਬਾਰੇ ਉੱਥੇ ਬੋਲਣਾ ਹੀ ਪੈਂਦਾ ਹੈ ਬਤੌਰ ਮੈਂਬਰ ਪਾਰਲੀਮੈਂਟ।
ਬਿਲਕੁਲ ਜੀ, ਤੁਹਾਡੀ ਗੱਲ ਸੱਚੀ ਆ ਕਿ ਕਾਂਗਰਸ ਨੇ ਬਹੁਤ ਟੋਏ ਪੱਟੇ ਆ ਪੰਜਾਬ ਦੇ ਲਈ। ਆਪ ਖਤਮ ਹੋ ਰਹੀ ਆ, ਪਰ ਪੰਜਾਬ ਨੂੰ ਤੱਤੇ ਪਾਣੀ ਦੇ ਵਿੱਚ ਪਾ ਦਿੱਤਾ ਆ।